बिस्मिल्लाहिर्रहमानिर्रहीम। अस्सलामुअलैकुम। मुहम्मद नदीम ਤੁਹਾਡੀ ਖਿਦਮਤ 'ਚ ਹਾਜ਼ਰ ਹੈ। ਤੇ ਅੱਜ ਵੀਡੀਓ ਸਾਡੀ ਕੁਝ ਇਸ ਤਰ੍ਹਾਂ ਦੀ ਹੈ ਕਿ ਅਸੀਂ ਮੋਟਰਸਾਈਕਲ ਦਾ ਕੰਮ ਕਰਾਉਣ ਜਾ ਰਹੇ ਹਾਂ। ਇਹਦਾ ਗਰਾਰੀ ਸੈੱਟ, ਟਿਊਨਿੰਗ, ਮੋਬਲੈਲ ਸਾਰਾ ਕੰਮ ਹੋਣੇ ਵਾਲਾ। ਬੜੀਆਂ ਗੰਦੀਆਂ ਆਵਾਜ਼ਾਂ ਕੱਢਦਾ ਹੈ। ਕਾफ़ी ਦੇਰ ਹੋ ਗਈ ਹੈ ਕੰਮ ਕਰਾਏ ਨੂੰ, ਤੇ ਅਸੀਂ ਅੱਜ ਕੰਮ ਕਰਾਉਣ ਜਾ ਰਹੇ ਹਾਂ। ਕਾफ़ी दूर जा रहे हैं। ਨਾਲੇ ਇਹਦੀ ਕਿਹੜੀ ਚੀज़ ਪੈਣੇ ਵਾਲੀ ਹੈ ਉਹ ਜਾ ਕੇ ਉੱਥੇ ਉਸਤਾਦ ਕੋਲ ਗੱਲਬਾਤ ਕਰਾਂਗੇ। ਗਰਾਰੀ ਸੈੱਟ ਅਸੀਂ ਇੱਥੋਂ ਕਿਸੇ ਹੋਂਡੇ ਦੀ ਮੋਟਰਸਾਈਕਲ ਆ, ਹੋਂਡਾ 125, ਤੇ ਗਰਾਰੀ ਸੈੱਟ ਅਸੀਂ ਇੱਥੇ ਕਿਸੇ ਮੋਟਰਸਾਈਕਲ ਵਾਲੀ ਦੁਕਾਨਾਂ ਤੋਂ ਜਾਂ ਹੋਂਡੇ ਵਾਲੀ ਏਜੰਸੀ ਤੋਂ ਪਤਾ ਕਰਦੇ ਹਾਂ। ਗਰਾਰੀ ਸੈੱਟ ਸਾਨੂੰ ਇੱਥੋਂ ਮਿਲ ਗਿਆ ਜੈਨੂਅਨ ਦੇ ਵਿੱਚ, ਤੇ ਅਸੀਂ ਉਹ ਜੈਨੂਅਨ ਸੈੱਟ ਲੈ ਕੇ ਜਾਵਾਂ। ਤੇ ਅਸੀਂ ਚੱਲਦੇ ਹਾਂ ਹੁਣ, ਮੋਟਰਸਾਈਕਲ ਸਟਾਰਟ ਕਰਦੇ ਹਾਂ। ਤੇ ਪਹਿਲੇ ਸਭ ਤੋਂ ਗਰਾਰੀ ਸੈੱਟ ਦਾ, ਸਾਰਿਆਂ ਤੋਂ ਪਹਿਲੇ ਗਰਾਰੀ ਸੈੱਟ ਦਾ ਪਤਾ ਕਰਦੇ ਹਾਂ। ਜੇ ਲੱਭ ਗਿਆ ਤਾਂ ਲੈ ਕੇ ਫਿਰ ਚੱਲਦੇ ਹਾਂ, ਜਿਹੜੇ ਉਸਤਾਦ ਕੋਲੋਂ ਕੰਮ ਕਰਾਉਣਾ ਉੱਥੇ ਚੱਲਦੇ ਹਾਂ। ਠੀਕ ਹੈ, ਚੱਲਦੇ ਹਾਂ ਹੁਣ। ਫਿਰ ਜਾ ਕੇ ਗਰਾਰੀ ਸੈੱਟ ਦਾ ਪਤਾ ਕਰਦੇ ਹਾਂ, ਲੈ ਕੇ ਤੇ ਫਿਰ ਨਿਕਲਦੇ ਹਾਂ ਅੱਗੇ। देखो जी, होंडे वाले को असी बिल्कुल जैनुअन गरारी सैट ले लिया है, तो जाके उन्होंने किसी कारीगर को चेंज कराने हैं। तो 1950 का जी, 1950। ठीक है भाई, ठीक है। मोटरसाइकिल का काम कराने जा रहे हैं। रस्ते के साढ़े इलाके की सारे तो वड्डी नहर है, ये तुम देख सकते हो। ये इस टाइम तकरीबन 4 नहर निकल रही हैं, 1 2 3 4 नहर निकल रही हैं। तो जिस तरह पिछे नूं जाई जाओगे ये नालों भी वड्डी हो जाएगी। ये पूरे थल नूं सराब कर दी है। अलहमदुलिल्लाह पानी पी लिया। नहर का माहौल शौल भी तुसीं देखिया होना। हुण चलते हैं। गरारी सैट चेक कर
ਤੇ ਪਹੁੰਚਣਾ ਸੀ। ਇਸ ਦੁਕਾਨ ਦਾ ਨਾਮ ਹੈਗਾ ਜੀ ਪਾਕਿਸਤਾਨ ਹੋਂਡਾ ਸਰਵਿਸ। ਹੋਂਡੇ ਦੇ ਸਪੈਸ਼ਲਿਸਟ ਕਾਰੀਗਰ ਨੇ। ਹੋਂਡਾ ਕੰਪਨੀ ਕੋਲੋਂ ਇਹਨਾਂ ਨੂੰ ਅਵਾਰਡ ਵੀ ਮਿਲੇ ਹੋਏ ਨੇ। ਪਹਿਲੇ ਹੋਂਡਾ ਕੰਪਨੀ 'ਚ ਕੰਮ ਕਰਦੇ ਰਹੇ ਨੇ। ਉਹਨਾਂ ਨਾਲ ਵੀ ਤੁਹਾਡੀ ਗੱਪਸ਼ਪ ਲਵਾਉਂਦੇ ਹਾਂ, ਹਲਚਲ ਕਰਾਂਗੇ ਉਹਨਾਂ ਨਾਲ ਵੀ। ਤੇ ਹੁਣ ਮੋਟਰਸਾਈਕਲ ਦਾ ਕੰਮ ਸ਼ੁਰੂ ਕਰਦੇ ਨੇ। ਚੈੱਕ ਕਰਨ ਗਏ ਹੋਏ ਨੇ। ਚੈੱਕ ਕਰਕੇ ਮੋਟਰਸਾਈਕਲ ਲੈ ਕੇ ਆਉਂਦੇ ਨੇ ਤੇ ਉਹਨਾਂ ਨੂੰ ਪੁੱਛਦੇ ਹਾਂ ਕਿਹੜੀ ਚੀਜ਼ ਦੀ ਪੈਣ ਵਾਲੀ ਹੈ। ਗਰਾਰੀ ਸਾਈਡ ਤੇ ਅਸੀਂ ਉੱਥੇ ਲੈਣੇ ਉਹ ਵੀ ਉਹਨਾਂ ਨੂੰ ਦਿੰਦੇ ਹਾਂ। ਆ ਜਾਓ। ਮੁੰਡਾ ਵਾਲੇ ਨੂੰ ਲੈ ਕੇ ਦੇਖੋ ਠੀਕ ਆ। ਬਿਲਕੁਲ ਸਹੀ ਆ। ਕਿੰਨਾ ਹੈ ਹਾਂਜੀ ਕਿੰਨੇ ਸਾਡੇ 1900 ਦਾ ਸਹੀ ਦੇ और बाकी ट्यूनर भी होने वाली है ना। ਇਹ ਉਸਤਾਦ ਨੇ ਜੀ ਇਸ ਦੁਕਾਨ ਦੇ। ਅਸੀਂ ਬੜੀ ਦੂਰੋਂ ਆਉਂਦੇ ਇਹਨਾਂ ਕੋਲ ਹੀ ਕੰਮ ਕਰਾ ਕੇ ਜਾਂਦੇ ਅਕਸਰ ਹੀ। ਹਾਂਜੀ ਅਸੀਂ 17 ਅੱਡੇ ਤੋਂ ਆਉਂਦੇ ਜੀ। ਚਲੋ ਬਹੁਤ ਤਸੱਲੀ ਨਾਲ ਕੰਮ ਕਰਦੇ ਨੇ ਇਹ। उस्ताद उन्होंने चाय मंगा ली है। ਹੁਣ ਅਸੀਂ ਚਾय ਪੀ ਰਹੇ ਹਾਂ। ਉਹਨਾਂ ਨੇ ਮੋਟਰਸਾਈਕਲ ਦਾ ਕੰਮ ਕਰਨਾ ਸ਼ੁਰੂ ਕਰ ਦਿੱਤਾ ਹੈ ਤੇ ਅਸੀਂ ਉਨੀ ਦੇਰ ਚਾय ਪੀ ਰਹੇ ਹਾਂ। ਇਹ ਮੇਰੇ ਦੋਸਤ ਨੇ यासर साहब। हवा नहीं मारनी ना हवा नहीं मारनी। Pakai, salah. Hello. Oi. Saya kau kira big mana kan? Itu gede kan? ਇਹ ਭਾਈ ਨੇ ਜੀ ਇੱਥੇ ਦੇ ਓਨਰ ਹੈ ਨੇ। ਇਹ
ਮੋਟਰਸਾਈਕਲਾਂ ਦੇ ਕਾਰੀਗਰ ਨੇ। ਹੋਂਡਾ ਕੰਪਨੀ 'ਚ ਕੰਮ ਕਰਦੇ ਰਹੇ ਤੁਸੀਂ ਪਹਿਲੇ? ਕੋਈ ਅਵਾਰਡ ਸ਼ਵਾਰਡ ਵੀ ਤੁਹਾਨੂੰ ਮਿਲਿਆ ਕਿ ਨਹੀਂ? ਬਹੁਤ ਜ਼ਿਆਦਾ। ਅੱਛਾ, ਤਕਰੀਬਨ 20 ਤੋਂ 25 ਅਵਾਰਡ ਮਿਲੇ। 2010-11 ਦੇ ਵਿੱਚ ਮੈਂ ਪੂਰੇ ਰੀਜਨ ਦੇ ਵਿੱਚੋਂ ਫਾਈਨਲ ਟਾਪ ਕੀਤਾ ਹੈ। 2010 ਦੇ ਵਿੱਚ? 10-11 ਦੇ ਵਿੱਚ ਹੋਂਡੇ ਦਾ ਮੁਕਾਬਲਾ ਹੋਇਆ ਸਾਡਾ। ਅੱਛਾ, ਕਿਹੜੀ ਜਗ੍ਹਾ ਤੇ ਤੁਸੀਂ ਕੰਮ ਕਰਦੇ ਰਹੇ ਹੋਂਡਾ ਦੇ ਵਿੱਚ? ਮੈਂ ਸ਼ਿਖਪੁਰੇ ਜੀ ਕਰਦਾ ਰਿਹਾ, ਫਿਰ ਮੁਲਤਾਨ ਰੀਜਨ ਦੇ ਵਿੱਚ ਵੀ ਟ੍ਰੇਨਿੰਗ ਲਈ ਹੈ। ਅੱਛਾ ਹਾਂਜੀ। ਤੇ ਇਹ ਦੁਕਾਨ ਬਣਾਈ ਨੂੰ ਕਿੰਨੀ ਕੁ ਦੇਰ ਹੋ ਗਈ ਹੈ? ਤਕਰੀਬਨ 26ਵਾਂ ਸਾਲ ਜਾ ਰਿਹਾ। 1993 'ਚ ਮੈਂ ਦੁਕਾਨ ਬਣਾਈ ਸੀ। ਅੱਛਾ, ਮਾਸ਼ਾਅੱਲਾ ਕੰਮ ਸ਼ਾਮ ਕੈਸਾ? ਬਹੁਤ ਜ਼ਬਰਦਸਤ ਅਲਹਮਦੁਲਿल्लाह। ਤਕਰੀਬਨ 25 30 40 50 60 ਮੋਟਰਸਾਈਕਲ ਦੇ ਡੇਲੀ ਇਨਸ਼ਾਅੱਲਾ ਅਸੀਂ ਕੰਮ ਕਰਦੇ ਹਾਂ। ਮਾਸ਼ਾਅੱਲਾ। ਹਾਂਜੀ। ਤੇ ਹੋਰ ਬਾਕੀ ਸਾਡੇ ਕੋਲ ਜਿੰਨੇ ਵੀ ਕਾਰੀਗਰ ਆਪਣੇ ਜ਼ਾਤੀ ਖੁਦ ਅਸੀਂ ਆਪ ਖੁਦ ਤਿਆਰ ਕਰਕੇ ਕਾਰੀਗਰ ਆਪਣੇ ਬਣਾ ਕੇ ਜਿੱਦਾਂ ਭੇਜਦੇ ਹਾਂ। ਸਹੀ। ਹਾਂਜੀ। ਤੇ ਤੁਸੀਂ ਸਾਡੇ ਮੋਟਰਸਾਈਕਲ ਚਲਾਉਣ ਵਾਲੇ ਭਾਈਆਂ ਨੂੰ ਕੋਈ ਮਸ਼ਵਰਾ ਦੇਣਾ ਚਾਹੁੰਦੇ ਹੋ ਕਿ ਕਿੰਨੀ ਕੁ ਦੇਰ ਬਾਅਦ ਟਿਊਨਿੰਗ ਕਰਾਉਣੀ ਚਾਹੀਦੀ ਹੈ? ਮੋਬਿਲਾਇਲ ਕਿੰਨੀ ਦੇਰ ਬਾਅਦ ਚੇਂਜ ਕਰਾਉਣਾ ਚਾਹੀਦਾ ਹੈ? ਮੋਬਿਲਾਇਲ ਤਕਰੀਬਨ ਜਿਹੜਾ ਪਹਿਲਾ ਵਾ ਉਹ ਤਾਂ ਜਲਦੀ 500 ਕਿਲੋਮੀਟਰ ਬਾਅਦ ਕਰਾਉਣਾ ਚਾਹੀਦਾ। ਜਿਹੜਾ ਦੂਸਰਾ ਬਾਅਦ ਦਾ ਮੋਬਿਲਾਇਲ ਆ ਉਹ ਕਈ ਭਾਈ ਸਾਡੇ ਐਸੇ ਕਸਟਮਰ ਆ ਉਹ ਕਹਿੰਦੇ ਆ ਕਿ ਯਾਰ ਇਹ ਜਲਦੀ ਮੋਬਿਲਾਇਲ ਬਦਲੀ ਕਰੋ। ਜਲਦੀ ਮੋਬਿਲਾਇਲ ਬਦਲੀ ਕਰਨਾ ਵੀ ਨੁਕਸਾਨ ਆ, ਲੇਟ ਨਾਲ ਵੀ ਕਰੋਗੇ ਤੇ ਨੁਕਸਾਨ ਆ। ਠੀਕ ਹੈ। ਤੇ ਤਕਰੀਬਨ 1500 ਕਿਲੋਮੀਟਰ ਤੋਂ ਬਾਅਦ ਅਗਰ ਜ਼ਿਆਦਾ ਮੈਕਸਿਮਮ ਸਪੀਡ ਨਾਲ ਮੋਟਰਸਾਈਕਲ ਚੱਲਦੀ ਹੈ ਤਾਂ 1500 ਕਿਲੋਮੀਟਰ ਦਾ, ਨਾਰਮਲ ਹਲਕੀ ਸਪੀਡ ਨਾਲ ਚੱਲਦੀ ਜਾਨੀ ਕਿ 40 ਤੋਂ 50 ਕਿਲੋਮੀਟਰ ਦੀ ਸਪੀਡ ਨਾਲ ਉਹ ਤੁਸੀਂ ਕਰਾ ਸਕਦੇ ਹੋ। 2000 ਕਿਲੋਮੀਟਰ ਦੀ ਰੇਂਜ ਤੱਕ ਚਲਾ ਸਕਦੇ। ਠੀਕ ਹੈ। ਜਾਂ ਜਲਦੀ ਆਇਲ ਚੇਂਜ ਕਰੋਗੇ ਉਹਦੇ ਵਿੱਚ ਨੁਕਸਾਨ ਹੈਗਾ ਕਿ ਇੰਜਨ ਦੇ ਆਇਲ ਦੇ ਅੰਦਰ ਵੀ ਕੈਮੀਕਲ ਹੁੰਦਾ। ਅਗਰ ਉਹ ਜ਼ਿਆਦਾ ਕੈਮੀਕਲ ਉਹਦੇ ਵਿੱਚ ਇਸਤੇਮਾਲ ਹੋਏਗਾ ਤਾਂ ਇੰਜਨ ਦਾ ਜਲਦੀ ਨੁਕਸਾਨ ਹੋ ਗਿਆ। ਕਈ ਸਾਡੇ ਐਸੇ ਕਸਟਮਰ ਵੀ ਐਸੇ ਸਾਡੇ ਮਕੈਨਿਕ ਹਜ਼ਰਾਤ ਭਾਈ ਵੀ ਹੈ, ਉਹ ਕਹਿੰਦੇ ਕਿ ਯਾਰ ਮੈਂ ਬੜੀ ਜਲਦੀ ਮੋਬਾਈਲ ਚੇਂਜ ਕਰਦਾ। ਕਸਟਮਰ ਜਾ ਉਹਨੂੰ ਕਹਿੰਦਾ ਮਕੈਨਿਕ, ਉਹ ਕਹਿੰਦਾ ਠੀਕ ਹੈ ਸ਼ਾਬਾਸ਼ ਬਹੁਤ ਅੱਛਾ ਕਰਦਾ, ਲੇਕਿਨ ਉਹ ਅੱਛਾ ਨਹੀਂ ਕਰ ਰਿਹਾ ਹੁੰਦਾ ਉਸ ਟਾਈਮ, ਉਹਨੂੰ ਉਹਦਾ ਨੁਕਸਾਨ ਹੈ, ਉਹਦਾ ਫਾਇਦਾ ਨਹੀਂ ਹੈ। ਠੀਕ ਹੈ। ਜਿਤਨੀ ਇੱਕ ਲਿਮਟ ਹੈ 1500 ਤੋਂ 1800 2000 ਕਿਲੋਮੀਟਰ ਦੇ ਅੰਦਰ ਉਹਨੂੰ ਆਇਲ ਨੂੰ ਚੇਂਜ ਕਰਨਾ ਚਾਹੀਦਾ। ਠੀਕ ਹੈ। ਜ਼ਿਆਦਾ ਵੀ ਨਹੀਂ ਚਲਾਉਣਾ ਚਾਹੀਦਾ, ਕੰਮ ਵੀ ਨਹੀਂ ਚਲਾਉਣਾ ਚਾਹੀਦਾ। ਔਰ ਅੱਛੇ ਮਕੈਨਿਕ ਕੋਲੋਂ ਤੁਸੀਂ ਇੱਕ ਦਫਾ ਮੋਟਰਸਾਈਕਲ ਚੈੱਕ ਕਰਾਓਗੇ ਇਨਸ਼ਾਅੱਲਾ ਮਹੀਨਾ 1.5 2 ਮਹੀਨੇ 3 ਮਹੀਨੇ ਜਿੰਨੀ ਦੇਰ ਵੀ ਚੱਲੇਗੀ ਅੱਛੀ ਤਰ੍ਹਾਂ ਮੋਟਰਸਾਈਕਲ ਚੱਲਦੀ ਰਹੇਗੀ। ਠੀਕ ਹੈ। ਇਸ ਤੇ ਬਾਕੀ ਸਾਰਾ ਇਲਾਕਾ ਸਾਨੂੰ ਜਾਣਦਾ ਹੈਗਾ, ਸਾਡੇ ਟੈਲੈਂਟਸ ਦਾ ਇੱਕ ਨਾਮ ਹੈ ਤੇ ਇਨਸ਼ਾਅੱਲਾ ਅਸੀਂ ਮਿਹਨਤ ਵੀ ਕਰਦੇ ਹਾਂ। ਸਾਡੇ ਕੋਲ ਬੱਚੇ ਸਾਡੀ ਮੋਟਰਸਾਈਕਲ ਹੁਣ ਬਿਲਕੁਲ ਫਿੱਟ ਹੋ ਗਈ। ਬਿਲਕੁਲ ਫਿੱਟ ਹੈ। ਇਨਸ਼ਾਅੱਲਾ ਚਲਾਓਗੇ ਮਹੀਨਾ 2.5 ਤੋਂ 2-3 ਮਹੀਨੇ ਤੋਂ ਬਾਅਦ ਵੀ ਤੁਸੀਂ ਜਾ ਕੇ ਚੈੱਕ ਕਰੋਗੇ ਇਨਸ਼ਾਅੱਲਾ ਤੁਹਾਨੂੰ ਮਜ਼ਾ ਆਏਗਾ ਫਿੱਟ ਹੋਣ। ਠੀਕ ਹੋ ਗਿਆ। ਹੁਣ ਕਿੰਨੀ ਕੁ ਐਵਰੇਜ ਦੇਗੀ ਇਨਸ਼ਾਅੱਲਾ? ਅਗਰ ਮੈਕਸਿਮਮ ਤੁਸੀਂ ਨਾਰਮਲ ਸਪੀਡ ਤੇ ਚਲਾਓਗੇ ਤੇ ਤਕਰੀਬਨ ਅਸੀਂ 50-60 ਦੀ 50-60 ਦੀ ਸਪੀਡ ਚਲਾਓਗੇ ਤੇ 48 ਤੋਂ 50 50 ਤੋਂ 52 ਤਕਰੀਬਨ 50 ਚਲਾਓਗੇ ਤੇ 50 ਦੇ ਲਗਭਗ ਐਵਰੇਜ ਲਾਜ਼ਮੀ ਕਰ ਜਾਏਗਾ। ਠੀਕ ਹੈ। ਅਗਰ ਤੁਸੀਂ ਹੋਰ ਇਸ ਤੋਂ ਥੱਲੇ ਚਲਾਓਗੇ ਤੇ ਇਸ ਤੋਂ ਅੱਛੀ ਐਵਰੇਜ ਆ ਜਾਏਗੀ। ਅਗਰ ਤੁਸੀਂ 60 ਤੇ ਵੀ ਚਲਾਓਗੇ ਫਿਰ ਵੀ 48 47 48 50 ਦੀ ਐਵਰੇਜ ਤੇ ਮੈਕਸਿਮਮ ਕਰ ਜਾਏਗਾ। ਠੀਕ ਹੈ। ਬੜੀ ਜ਼ਬਰਦਸਤ ਮੋਟਰਸਾਈਕਲ ਦੇ ਨਾਲ ਤੁਹਾਨੂੰ ਵੀ ਪਤਾ ਹੈ ਕਿ ਸਾਡੇ ਇਸ ਇਲਾਕੇ ਦੇ ਏਰੀਏ ਦੇ ਜਿਤਨੇ ਵੀ ਜ਼ਿਆਦਾਤਰ ਕਸਟਮਰ ਸਾਡੇ ਕੋਲ ਆਉਂਦੇ ਨੇ ਫਤਿਹਪੁਰ ਸ਼ਹਿਰ ਦੇ ਅੱਗੇ ਪਿੱਛੇ ਬਾਕੀ ਸ਼ਹਿਰਾਂ ਦੇ ਵਿੱਚ ਵੀ ਅਸੀਂ ਤਕਰੀਬਨ 4 ਸ਼ਹਿਰਾਂ ਦੇ ਸੈਂਟਰ ਦੇ ਵਿੱਚ ਸਾਡੀ ਵਰਕਸ਼ਾਪ ਹੈ। ਠੀਕ ਹੈ। ਤੇ ਹਾਲਾਂਕਿ ਸਾਨੂੰ ਕੰਪਨੀ ਜਿਸ ਤਰ੍ਹਾਂ ਅਸੀਂ ਵਰਕਸ਼ਾਪ ਬਣਾਈ ਸਾਨੂੰ ਕਹਿੰਦੀ ਸੀ ਕਿ ਸ਼ਹਿਰ ਦੇ ਵਿੱਚ ਤੁਸੀਂ ਆਪਣੀ ਇਹ ਕੰਪਨੀ ਮਸਲਾ ਆਪਣਾ ਸੈਟਅਪ ਸੈੱਟ ਕਰੋ, ਲੇਕਿਨ ਅਲਹਮਦੁਲਿਲਾ ਸਾਡੇ ਨੂੰ ਹਰ ਸ਼ਹਿਰ ਦੇ ਵਿੱਚੋਂ ਤਕਰੀਬਨ 200 150 200 ਕਸਟਮਰ ਸਾਡਾ ਜਿਹੜਾ ਨਾ ਲੱਗਦਾ ਹੁੰਦਾ। ਇੱਕ ਕਸਟਮਰ ਦਾ ਅਸੀਂ ਕੰਮ ਕਰਦੇ ਹਾਂ ਤਕਰੀਬਨ ਸਾਡੇ ਕੋਲ ਉਹਦੇ ਨਾਲ 100 50 20 30 ਮੋਟਰਸਾਈਕਲ ਉਹਦੇ ਨਾਲ ਲੱਗ ਕੇ ਆਉਂਦੇ ਨੇ। ਤੇ ਅਲਹਮਦੁਲਿਲਾ ਸਾਡਾ ਕੰਮ ਅੱਛਾ, ਪਾਰਟਸ ਅੱਛਾ ਇਸਤੇਮਾਲ ਕਰਦੇ ਹੋਂਡਾ ਕੰਪਨੀ ਦਾ ਕਾਸ਼ਤਕਾਰੀ ਇਸਤੇਮਾਲ ਕਰਦੇ। ਫਿਰ ਗਾਹਕ ਦਾ ਇੱਕ ਇਤਮਾਦ ਆ, ਫਿਰ ਸਾਡਾ ਇੱਕ ਨੈਟਵਰਕ ਆ। ਅਸੀਂ ਮਹੀਨੇ ਬਾਅਦ ਆਪਣੇ ਕਸਟਮਰ ਨੂੰ ਦੁਬਾਰਾ ਯਾਦ ਕਰਾਉਂਦੇ ਹਾਂ ਵੀ ਜਾਂ ਤਾਂ ਆਪਣੀ ਮੋਟਰਸਾਈਕਲ ਚੈੱਕ ਕਰਵਾ ਲਾ, ਅਗਰ ਜ਼ਿਆਦਾ ਚੱਲੀ ਹੈ ਤਾਂ ਚੈੱਕ ਕਰਵਾ ਲਾ, ਅਗਰ ਥੋੜੀ ਚੱਲੀ ਹੈ ਦੁਬਾਰਾ ਕੁਛ ਅਰਸੇ ਤੇ ਚੱਲਣ ਤੋਂ ਬਾਅਦ ਚੈੱਕ ਕਰਵਾ ਸਕਦੇ। ਯਾਨੀ ਕਿ ਤੁਹਾਡੀ ਕਾਮਯਾਬੀ ਦਾ ਰਾਜ਼ ਇਹੀ ਹੈ ਕਿ ਤੁਸੀਂ ਆਪਣੇ ਕਸਟਮਰ ਨੂੰ ਫੁੱਲ ਪ੍ਰੋਟੋਕੋਲ ਦਿੰਦੇ ਹੋ। ਹਾਂਜੀ। ਉਹਦੇ ਮੋਟਰਸਾਈਕਲ ਦਾ ਕੰਮ ਤਸੱਲੀ ਨਾਲ ਕਰਦੇ ਹੋ। ਬਿਲਕੁਲ ਜੀ। ਉਹਦੇ ਨਾਲ ਅਸੀਂ ਅਟੈਚ ਰਹਿੰਦੇ ਹਾਂ ਕੋਸ਼ਿਸ਼ ਕਰਕੇ। ਅੱਗੇ ਪਿੱਛੇ ਸਾਡਾ ਨੁਮਾਇੰਦਾ ਜਿਹੜਾ ਉਹਦੇ ਨਾਲ ਕਾਲ ਕਰਦਾ, ਮੈਸੇਜ ਵਗੈਰਾ ਕਰਦਾ ਰਹਿੰਦਾ ਉਹਦੇ ਨਾਲ ਇਸ ਚੀਜ਼ਾਂ ਦੀ। ਬਾਕੀ ਕੋਸ਼ਿਸ਼ ਹੈ ਕਿ ਜਿਸ ਤਰ੍ਹਾਂ ਕੰਪਨੀ ਦੀ ਰਿਕੁਆਇਰਮੈਂਟ ਆ ਅਸੀਂ ਕੋਸ਼ਿਸ਼ ਕਰਕੇ ਉਸ ਤਰ੍ਹਾਂ ਉਹਦੇ ਨਾਲ ਅਸੀਂ ਚੱਲਦੇ ਹਾਂ। ਬੜੀ ਮਿਹਰਬਾਨੀ ਉਸਤਾਦ ਜੀ, ਬਹੁਤ ਸ਼ੁਕਰੀਆ। ਰੱਬ ਖੁਸ਼ ਰੱਖੇ। ਅਸੀਂ ਹੁਣ ਜਾ ਸਕਦੇ ਹਾਂ? ਬਿਲਕੁਲ ਜੀ, ਤੁਸੀਂ ਬਿਲਕੁਲ ਜਾ ਸਕਦੇ ਹਾਂ। ਅਸੀਂ ਹੁਣ ਮੋਟਰਸਾਈਕਲ ਦਾ ਕੰਮ ਕਰਾ ਲਿਆ, ਹੁਣ ਵਾਪਸੀ ਫਿਰ ਘਰ ਦੀ ਤਿਆਰੀ ਕਰ ਲਈਏ ਤੇ ਚੱਲਦੇ ਹਾਂ, ਨਾਲੇ ਚੈੱਕ ਕਰਦੇ ਹਾਂ ਮੋਟਰਸਾਈਕਲ ਕੈਸੀ ਚੱਲ ਰਹੀ ਹੈ।
ਮੋਟਰਸਾਈਕਲ ਦਾ ਕੰਮ ਕਰਾ ਕੇ ਆ ਗਏ ਆ। ਮੋਟਰਸਾਈਕਲ ਚੈੱਕ ਵੀ ਕਰ ਲਈਏ, ਮਾਸ਼ਾਅੱਲਾ ਬਹੁਤ ਜ਼ਬਰਦਸਤ ਕੰਮ ਕੀਤਾ ਹੈ ਕਾਰੀਗਰ ਨੇ ਤੇ ਬੜਾ ਮਜ਼ਾ ਆ ਰਿਹਾ ਮੋਟਰਸਾਈਕਲ ਚਲਾਉਣ ਦੇ ਵਿੱਚ। ਅਗਰ ਅੱਜ ਦੀ ਇਹ ਵੀਡੀਓ ਤੁਹਾਨੂੰ ਦੋਸਤਾਂ ਨੂੰ ਚੰਗੀ ਲੱਗੇ ਤੇ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰੋ ਤੇ ਨਾਲ ਹੀ ਬਣੇ ਬੈਲ ਦੇ ਬਟਨ ਨੂੰ ਪ੍ਰੈਸ ਕਰ ਦਿਓ ਤਾਂ ਕਿ ਨਵੀਆਂ ਆਉਣ ਵਾਲੀਆਂ ਸਾਰੀਆਂ ਵੀਡੀਓ ਦੇ ਨੋਟੀਫਿਕੇਸ਼ਨ ਤੁਹਾਡੇ ਤੱਕ ਟਾਈਮ ਤੇ ਪਹੁੰਚ ਜਾਣ। ਇਹਦੇ ਨਾਲ ਹੀ ਮੁਹੰਮਦ ਨਦੀਮ ਨੂੰ ਦਿਓ ਇਜਾਜ਼ਤ। ਅੱਲਾ ਸੋਹਣਾ ਦੇ